ਅਸਲਾਮ ਵਾਲੇਕੁਮ ਦੋਸਤੋ, ਇਹ ਹੈ ਤੁਰਕੀ ਦੀ ਬੱਸ ਦੇ ਵਿੱਚ ਸਫ਼ਰ ਕਰਦਿਆਂ ਇਹ ਤੁਹਾਨੂੰ ਜੋ ਟਰੇ ਨਜ਼ਰ ਆਉਂਦੀ ਹੈ ਪਈ, ਇਹ ਕਾਫੇ ਚਾਹ ਦੀ ਟਰੇ ਵੇ। ਅਤੇ ਇਹ ਬੰਦਾ ਜਿਹੜਾ ਇੰਤਜ਼ਾਮ ਕਰਦਾ ਪਿਆ, ਇਹ ਵਿੱਚ ਕੱਪ ਰੱਖਦਾ ਪਿਆ, ਇਹ ਬੰਦਾ ਤੁਹਾਨੂੰ ਸਾਰਿਆਂ ਨੂੰ, ਸਫ਼ਰ ਕਰਨ ਵਾਲਿਆਂ ਨੂੰ ਇਹ ਚੀਜ਼ਾਂ ਤਕਸੀਮ ਕਰੇਗਾ। ਫ੍ਰੀ ਦੇ ਵਿੱਚ ਜਿਹੜੀ ਟਿਕਟ ਤੁਸੀਂ ਲਈ ਹੈ, ਉਸੇ ਟਿਕਟ ਦੇ ਵਿੱਚ ਇਹ ਤੁਹਾਨੂੰ ਸਾਰੀਆਂ ਚੀਜ਼ਾਂ ਮੁਯੱਸਰ ਫਰਾਹਮ ਕਰੇਗਾ। ਇਹਦੀ ਡਿਊਟੀ ਹੈ ਕਿ ਬੱਸ ਦੇ ਵਿੱਚ ਭਾਵੇਂ ਸਵਾਰੀਆਂ ਥੋੜ੍ਹੀਆਂ ਹੋਣ, ਭਾਵੇਂ ਫੁੱਲ ਬੱਸ ਭਰੀ ਹੋਵੇ, ਇਸ ਬੰਦੇ ਨੇ ਪਾਣੀ ਵੀ ਦੇਣਾ, ਚਾਹ ਵੀ ਦੇਣੀ। ਇਹ ਬੱਸ ਦੇ ਵਿੱਚ ਅਸੀਂ ਬਹਿ ਕੇ ਇਸ ਟਾਈਮ ਮੌਲਾਨਾ ਰੂਮ ਦੇ ਮਜ਼ਾਰ ਕੂਨੀਆ ਜਾ ਰਹੇ ਹਾਂ। ਕੂਨੀਆ ਇੱਕ ਇਲਾਕੇ ਦਾ ਨਾਂ ਹੈ। ਇਹ ਤੁਰਕੀ ਦਾ ਇੱਕ ਸੂਬਾ ਹੈ ਜਿਹਦਾ ਨਾਂ ਕੂਨੀਆ ਜਾ ਰਹੇ ਸਾਂ। ਬੱਸ ਸਾਰੀ ਨਹੀਂ ਸੀ ਭਰੀ ਗਈ, ਯਾਨੀ ਸਵਾਰੀਆਂ ਥੋੜ੍ਹੀਆਂ ਸਨ, ਲੇਕਿਨ ਉਹ ਆਪਣੇ ਟਾਈਮ ਦੇ ਮੁਤਾਬਕ ਜਦੋਂ ਬੱਸ ਨਿਕਲੀ ਅਤੇ ਰਾਸਤੇ ਦੇ ਵਿੱਚ ਇਹ ਮੰਜ਼ਰ ਵੇਖਣ ਨੂੰ ਮਿਲੇ। ਅੱਲਾਹੂ ਅਕਬਰ। ਮੈਂ ਨਾਲ ਵਾਲੇ ਮੁੰਡੇ ਨੂੰ ਆਖਿਆ ਕਿ ਮੇਰੀ ਵੀ ਵੀਡੀਓ ਬਣਾ, ਅਤੇ ਨਾਲ ਅਸੀਂ ਦੋਸਤਾਂ ਨੂੰ ਵਿਖਾਉਂਦੇ ਹਾਂ ਕਿ ਇੱਥੋਂ ਦਾ ਮਾਹੌਲ ਕੈਸਾ ਹੈ। ਇੱਥੋਂ ਦਾ ਐਡਾ ਸ਼ਾਨਦਾਰ ਖੂਬਸੂਰਤ ਮੌਸਮ ਹੈ, ਯਾਨੀ ਪਾਕਿਸਤਾਨ ਦੇ ਵਿੱਚ 44, 43, 41, 45 ਦਰਜਾ ਹਰਾਰਤ ਅਤੇ ਤੁਰਕੀ ਦੇ ਵਿੱਚ 29, 30 ਦਰਜਾ ਹਰਾਰਤ ਦਿਨ ਦੇ ਟਾਈਮ, ਔਰ ਰਾਤ ਦੇ ਟਾਈਮ 16 ਜਾਂ 17 ਦਰਜਾ ਹਰਾਰਤ। ਜਦੋਂ ਅਸੀਂ ਕੂਨੀਆ ਜਾਂਦੇ ਹਾਂ ਪਏ ਅਤੇ ਰਾਸਤੇ ਦੇ ਵਿੱਚ ਐਸੇ ਦਿਲ ਫਰੇਬ, ਦਿਲ ਨਿਸ਼ਾਨ ਮੰਜ਼ਰ ਕਿ ਵੇਖ ਕੇ ਬੰਦੇ ਦੀ ਰੂਹ ਇੰਝ ਤਸਕੀਨ ਮਿਲਦੀ, ਸਕੂਨ ਮਿਲਦਾ। ਹੁਣ ਉਹ ਸਾਰਿਆਂ ਨੂੰ ਅੱਗੋਂ ਵਰਤਾਂਦਾ ਮੇਰੇ ਤੱਕ ਆਇਆ। ਉਹਨੇ ਪੁੱਛਿਆ ਕਿ ਕੀ ਲੈਣਾ। ਮੈਂ ਉਹਨੂੰ ਆਖਿਆ ਕਿ ਮੈਂ ਕਾਫੇ ਮਿਲਕ ਵਾਲੀ ਲਾਂਗ। ਉਹਨੇ ਫਿਰ ਵਿੱਚ ਪਹਿਲਾਂ ਕਾਫੇ ਪਾਈ, ਫਿਰ ਉਹਨੇ ਇਹ ਵਿੱਚ ਗਰਮ ਪਾਣੀ ਪਾਇਆ, ਫਿਰ ਉਹਨੇ ਮਿਕਸ ਕਰਕੇ ਮੈਨੂੰ ਦਿੱਤੀ। ਅਖਲਾਕ ਏਡਾ ਸੋਹਣਾ ਕਿ ਮੈਂ ਮਜਬੂਰ ਹੋ ਗਿਆ ਕਿ ਉਹਨੂੰ ਆਖਾਂ ਕਿ ਅੰਕਲ ਬਹੁਤ ਸ਼ੁਕਰੀਆ। ਯਾਨੀ ਉਹਨਾਂ ਬਿਲਕੁਲ ਗੁੱਸਾ ਨਹੀਂ ਕਰਨਾ ਕਿ ਤੂੰ ਅੱਗੇ ਕਾਫੇ ਲਈਏ ਅਤੇ ਹੋਰ ਕਿਉਂ ਮੰਗੀ, ਜਾਂ ਮਤਲਬ ਕਿ ਪਾਣੀ ਕਿਉਂ ਦੁਬਾਰਾ ਮੰਗਿਆ। ਪਾਣੀ ਮਿਲੇਗਾ, ਬਿਸਕੁਟ ਮਿਲਣਗੇ, ਕਾਫੇ ਮਿਲੇਗੀ ਉਸੇ ਟਿਕਟ ਦੇ ਵਿੱਚ, ਇਜ਼ਾਫੀ ਚਾਰਜਸ ਐਕਸਟਰਾ ਨਹੀਂ ਲੱਗਣਗੇ। ਇਹ ਅਸੀਂ ਕੂਨੀਆ ਜਾਂਦਿਆਂ ਰਾਹ ਦੇ ਵਿੱਚ ਜੋ ਮੰਜ਼ਰ ਵੇਖੇ, ਕੈਮਰੇ ਦੀ ਅੱਖ 'ਚ ਮਹਿਫੂਜ਼ ਕਰਕੇ ਤੁਹਾਡੇ ਤੱਕ ਇਹ ਪਹੁੰਚਾਏ। ਇਸ ਟਾਈਮ ਉੱਥੇ ਯਾਨੀ ਪਾਕਿਸਤਾਨ ਦੇ ਵਿੱਚ ਕਣਕਾਂ ਵੱਢ ਕੱਤੀਆਂ ਨੇ। ਪਾਕਿਸਤਾਨ ਦੇ ਵਿੱਚ ਫਸਲਾਂ, ਕਣਕਾਂ ਕਦੇ ਦੀਆਂ ਵੱਢ ਕੇ ਭੜੋਲਿਆਂ 'ਚ ਪਾ ਕੇ ਮੰਡੀਆਂ 'ਚ ਟੁਰ ਗਈਆਂ ਨੇ, ਲੇਕਿਨ ਇੱਥੇ ਤੁਰਕੀ ਦੇ ਵਿੱਚ ਇਸ ਟਾਈਮ ਕੁਝ ਇਲਾਕਿਆਂ ਦੇ ਵਿੱਚ ਕਣਕਾਂ ਹਜੇ ਨਿਸਰੀਆਂ ਨੇ। ਯਾਨੀ ਇੰਝ ਕਹਿ ਲਓ ਕਿ ਤੁਰਕੀ ਦੇ ਵਿੱਚ ਹੁਣ ਫਰਵਰੀ, ਅਪ੍ਰੈਲ ਆਇਆ ਹੈ। ਅਪ੍ਰੈਲ ਦਾ ਮੌਸਮ ਤੁਸੀਂ ਕਹਿ ਸਕਦੇ ਹੋ ਕਿ ਕਣਕਾਂ ਨਿਸਰੀਆਂ ਨੇ। ਕੁਝ ਦਿਨਾਂ ਤੱਕ ਕਣਕਾਂ ਇੱਥੇ ਵੀ ਪੱਕ ਜਾਣਗੀਆਂ। ਯਾਨੀ ਕਿ ਮੌਸਮ ਦੇ ਲਿਹਾਜ਼ ਦੇ ਨਾਲ ਵੇਖੀਏ, ਫਸਲਾਂ ਦੇ ਲਿਹਾਜ਼ ਨਾਲ ਵੇਖੀਏ, ਔਰ ਮੌਸਮ ਇੰਨੀ ਸ਼ਦੀਦ ਗਰਮੀ ਨਹੀਂ, ਔਰ ਫਸਲਾਂ ਵੀ ਅਜੇ ਪੱਕੀਆਂ ਨਹੀਂ। ਕਣਕਾਂ ਖਾਸ ਕਰ ਪੱਕੀਆਂ ਨਹੀਂ। ਕੁਝ ਇਲਾਕਿਆਂ ਦੇ ਵਿੱਚ ਜਿਵੇਂ ਪਾਕਿਸਤਾਨ ਜਿਹੜਾ ਜਨੂਬੀ ਪੰਜਾਬ ਹੈ ਜਾਂ ਸਿੰਧ ਹੈ, ਉੱਥੇ ਕਣਕਾਂ ਪਹਿਲਾਂ ਪੱਕ ਜਾਂਦੀਆਂ ਨੇ। ਸਾਡੇ ਵਾਲੀ ਸਾਈਡ ਯਾਨੀ ਸਿਆਲਕੋਟ ਵੱਲ, ਗੁਜਰਾਤ ਵੱਲ ਜ਼ਰਾ ਕਰ ਉਹਦਾ ਨਿਸਬਤ ਲੇਟ ਪੱਕਦੀਆਂ ਨੇ। ਇਸੇ ਤਰ੍ਹਾਂ ਇੱਥੇ ਵੀ ਇਲਾਕਿਆਂ ਦਾ ਹਿਸਾਬ ਹੈ। ਇਹ ਮੰਜ਼ਰ ਤੁਸੀਂ ਵੇਖਦੇ ਹੋ ਪਏ, ਬੜੀ ਵੱਡੀ ਬੁਲੰਦ ਚੋਟੀ ਅਤੇ ਵਿੱਚੋਂ ਦੀ ਨਦੀਆਂ ਬਹਿੰਦੀਆਂ, ਔਰ ਵਿੱਚ ਆਬਸ਼ਾਰਾਂ ਔਰ ਚਸ਼ਮੇ ਬਹਿੰਦੇ। ਸਫ਼ਰ ਕਰਦਿਆਂ ਮੁਸਲਸਲ 3-4 ਘੰਟੇ ਅਸੀਂ ਸਫ਼ਰ ਕੀਤਾ ਅਤੇ ਕੂਨੀਆ ਪਹੁੰਚ ਆਏ। ਜਿਉਂ ਹੀ ਅਸੀਂ ਕੂਨੀਆ ਸ਼ਹਿਰ ਦੇ ਕਰੀਬ ਪਹੁੰਚੇ ਅਤੇ ਇਹ ਮੰਜ਼ਰ ਵੇਖ ਕੇ, ਕਿਉਂਕਿ ਬੱਦਲ ਇੱਥੇ ਬਣੇ ਨੇ ਔਰ ਬਾਰਿਸ਼ ਦਾ ਕੋਈ ਪਤਾ ਨਹੀਂ ਲੱਗਦਾ ਕਿ ਕਿਹੜੇ ਵੇਲੇ ਛਮ ਕਰਦਾ ਬੱਦਲ ਲੈ ਪੈਣਾ ਅਤੇ ਕਿਹੜੇ ਵੇਲੇ ਫਿਰ ਧੁੱਪ ਕੜਾਕੇ ਮਾਰਦੀ ਨਿਕਲ ਆਉਣੀ। ਲੇਕਿਨ ਧੁੱਪ ਲੱਗੇ ਵੀ ਤਾਂ ਇੰਝ ਲੱਗਦੀ ਜਿਵੇਂ ਪੋਹ ਦੇ ਵਿੱਚ ਮਿੱਠੀ ਧੁੱਪ ਹੈ। ਸੜਕਾਂ ਦੀ, ਰੋਡਾਂ ਦੀ ਸਫਾਈ ਏਡੀ ਖੂਬਸੂਰਤ, ਮਤਲਬ ਉਹਨਾਂ ਨੇ ਇੰਤਜ਼ਾਮ ਕੀਤਾ ਕਿ ਬੰਦਾ ਵੇਖ ਕੇ ਮਿਸਾਲ ਦੇਣ ਤੋਂ ਬਗੈਰ ਰਹਿ ਨਹੀਂ ਸਕਦਾ। ਔਰ ਜਦੋਂ ਅਸੀਂ ਕੂਨੀਆ ਯਾਨੀ ਸ਼ਹਿਰ ਦੇ ਕਰੀਬ ਜਾਂਦੇ ਹਾਂ ਅਤੇ ਪਿੰਡਾਂ ਦਾ ਮੰਜ਼ਰ ਤਾਂ ਇੱਕ ਆਪਣਾ ਉਹਦਾ ਨਜ਼ਾਰਾ ਹੈ ਨਾ, ਲੇਕਿਨ ਜਦੋਂ ਅਸੀਂ ਸ਼ਹਿਰ ਦੇ ਕਰੀਬ ਵੜਨੇ ਹਾਂ, ਜਦੋਂ ਖਾਸ ਕਰ ਲਾਰੀ ਅੱਡੇ ਦੇ ਕਰੀਬ ਜਿੱਥੇ ਜਾ ਕੇ ਬੱਸ ਖਲੋਣੀ ਹੈ, ਅਤੇ ਉੱਥੇ ਦਾ ਮੰਜ਼ਰ ਵੀ ਫਿਰ ਇੱਕ ਆਪਣਾ ਵੱਖਰਾ ਜਿਹਾ ਮੁਨਫਰਦ ਵਿਊ ਸਾਨੂੰ ਵੇਖਣ ਨੂੰ ਮਿਲਦਾ।
ਔਰ ਜੂੰ ਹੀ ਅਸੀਂ ਕੂਨੀਆਂ ਜਾਂਦੇ ਹਾਂ, ਪਹਿਲਾਂ ਤਾਂ ਜ਼ੇਨ ਬਣਾ ਕੇ ਅਸੀਂ ਗਏ ਹੁੰਦੇ ਹਾਂ ਨਾ ਕਿ ਮੌਲਾਨਾ ਰੂਮ ਡਾਕਟਰ ਅਲਾਮਾ ਇਕਬਾਲ ਦੇ ਉਸ ਰੂਹਾਨੀ ਉਸਤਾਦ ਦੇ ਮਜ਼ਾਰ 'ਤੇ ਅਸਾਂ ਹਾਜ਼ਰੀ ਦੇਣੀ ਹੈ, ਪਹਿਲਾਂ ਹੀ ਜ਼ੇਨ ਬਣਿਆ ਹੁੰਦਾ। ਲੇਕਿਨ ਜਦੋਂ ਜਾਂਦੇ ਹਾਂ ਤਾਂ ਫਿਰ ਅੱਲਾਹੁ ਅਕਬਰ, ਉਹ ਫਿਰ ਫੀਲਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਟਾਈਮ ਅਸੀਂ ਇਹ ਕੂਨੀਆਂ ਤੁਸੀਂ ਵੇਖ ਰਹੇ ਹੋ ਪਹੁੰਚ ਆਏ ਹਾਂ, ਬਿਲਕੁਲ ਲਾਰੀ ਅੱਡੇ ਦੇ ਕਰੀਬ ਪਹੁੰਚ ਆਏ ਹਾਂ ਅਸੀਂ। ਔਰ ਨਾਲ ਇਨਸ਼ਾਅੱਲਾ ਤੁਹਾਨੂੰ ਸਾਰਾ ਇੱਥੋਂ ਦਾ ਵਿਊ ਵੀ ਵਿਖਾਉਂਦਾ ਜਾਵਾਂ, ਦੇ ਨਾਲੇ ਮੌਲਾਨਾ ਰੂਮ ਉਹਨਾਂ ਦੇ ਮਜ਼ਾਰ ਦੀ, ਦਰਬਾਰ ਦੀ, ਔਰ ਦਰਵੇਸ਼ਾਂ ਦਾ ਰਕਸ ਜਿਹੜਾ ਹੁੰਦਾ ਉਹਦੀ ਵੀਡੀਓ ਬਣਾ ਕੇ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਸਾਡੇ ਨਾਲ ਹੀ ਜੁੜੇ ਰਵੇ। ਅੱਜ ਜੇ ਵੀਡੀਓ ਚੰਗੀ ਲੱਗਦੀ ਹੋਵੇ ਇਹਨੂੰ ਅੱਗੇ ਸ਼ੇਅਰ ਵੀ ਲਾਜ਼ਮੀ ਕਰ ਛੜਿਆ ਕਰੋ। ਕਮੈਂਟ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਵੀ ਕਰਿਆ ਕਰੋ ਕਿ ਸਾਨੂੰ ਵੀਡੀਓ ਕੈਸੀ ਲੱਗੀ ਹੈ। ਮੇਰੇ ਪੇਜ, ਮੇਰਾ ਚੈਨਲ ਸਬਸਕ੍ਰਾਈਬ ਕਰ ਲਓ, ਪੇਜ ਲਾਈਕ ਫਾਲੋ ਕਰ ਲਓ। ਇਨਸ਼ਾਅੱਲਾ ਤੁਹਾਨੂੰ ਮੌਲਾਨਾ ਰੂਮ ਦੇ ਮਜ਼ਾਰ ਦੀ ਈਚੀ ਬੀਚੀ ਵਿਖਾਉਂਦੇ ਰਹਾਂਗੇ। ਫਿਲਹਾਲ ਇਜਾਜ਼ਤ ਦਿਓ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਅਲੈਕੁਮ ਰਹਿਮਤੁல்லாਹਿ ਵ